ਹਾਂ ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬਾਹਰਲੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਆਪਣੀਆਂ ਜ਼ਮੀਨਾਂ ਨਾ ਵੇਚੀਏ, ਪੱਕੇ ਤੌਰ ਤੇ ਪੰਜਾਬ ਨਾ ਛੱਡੀਏ। ਇਹ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਨੇ, ਜੇ ਇਹਨਾਂ ਨੂੰ ਵੇਚ ਕੇ ਵਿਦੇਸ਼ਾਂ ਵਿੱਚ ਰਹਾਂਗੇ ਤਾਂ ਪੰਜਾਬ ਦਾ ਵਾਰਸ ਕੌਣ ਬਣੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਡਿਬੇਟ ਕਿ ਅਸਲੀ ਜਥੇਦਾਰ ਕੌਣ ਹੈ, ਜਥੇਦਾਰ ਕਿਵੇਂ ਬਣਨਾ ਚਾਹੀਦਾ ਹੈ, ਜਥੇਦਾਰ ਦੀਆਂ ਜਿਹੜੀਆਂ ਨੇ ਉਹ ਕੀ ਯੋਗਤਾਵਾਂ ਨੇ, ਇਹ ਹਰ ਵਾਰ ਜਦੋਂ ਕੋਈ ਕੱਢਿਆ ਜਾਂਦਾ ਤੇ ਨਵਾਂ ਰੱਖਿਆ ਜਾਂਦਾ ਉਦੋਂ ਖੁਦੀ ਜਿਹੜੀ ਹੈ ਚਰਚਾ ਹੁੰਦੀ ਹੈ। ਤੇ ਸ਼੍ਰੋਮਣੀ ਕਮੇਟੀ ਵੀ ਔਰ ਦੂਸਰੇ ਵੀ ਬੜੇ ਆਰਾਮ ਨਾਲ ਜੇ ਅਸੀਂ ਸੁਝਾਅ ਮੰਗ ਲਏ ਨੇ, ਅਸੀਂ ਸੁਝਾਅ ਲੈ ਰਹੇ ਹਾਂ, ਅਸੀਂ ਕਮੇਟੀ ਬਣਾ ਰਹੇ ਹਾਂ, ਕਿਵੇਂ ਹੋਏਗਾ, ਕੌਣ ਆਏਗਾ, ਕੌਣ ਜਾਏਗਾ। ਸੋ ਜੇ ਇਸ ਡਿਬੇਟ ਦੇ ਵਿੱਚ ਨਾ ਜਾਈਏ ਤੇ ਗੱਲ ਬੜੀ ਕਲੀਅਰ ਹੈ ਵੀ ਅਕਾਲ ਤਖਤ ਦਾ ਅਲਟੀਮੇਟਲੀ ਜਥੇਦਾਰ, ਭਾਵੇਂ ਇਹ ਅੱਜ ਕੱਲ੍ਹ ਇਹਨਾਂ ਨੇ ਐਕਟਿੰਗ ਬਣਾਉਣ ਦਾ ਰਿਵਾਜ ਬਾਦਲਾਂ ਦੇ ਜ਼ਮਾਨੇ 'ਚ ਹੀ ਸ਼ੁਰੂ ਕਰ ਲਿਆ ਸੀ ਤਾਂ ਕਿ ਜਥੇਦਾਰ ਦੇ ਸਿਰ ਤੇ ਤਲਵਾਰ ਵੀ ਰਹੇ ਕਿ ਵੀ ਅਦਰਵਾਈਜ਼ ਅਜੇ ਐਕਟਿੰਗ ਹੀ ਕਰਨੀ ਹੈ ਪਹਿਲਾਂ, ਔਰ ਜੇ ਤੁਸੀਂ ਐਕਟਿੰਗ ਕਰਕੇ ਸਾਡੇ ਹੱਕ 'ਚ ਭੁਗਤੋਗੇ ਨਹੀਂ ਤਾਂ ਚੱਲਦਾ ਕਰ ਦਿਆਂਗੇ, ਔਰ ਕਿੰਨੇ ਚੱਲਦੇ ਵੀ ਕੀਤੇ ਨੇ। ਔਰ ਲੇਕਿਨ ਇਹ ਇੱਕ ਗੱਲ ਕਲੀਅਰ ਹੈ ਕਿ ਅਲਟੀਮੇਟਲੀ ਮਾਨਤਾ ਪ੍ਰਾਪਤ ਉਹੀ ਬਣਦਾ ਜਿਹਨੂੰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਨਾਮਜ਼ਦ ਕਰਦੀ ਹੈ। ਉਹ ਭਾਵੇਂ ਸਰਕਟ ਹਾਊਸ ਬਹਿ ਕੇ ਕਰਨ, ਭਾਵੇਂ ਅੱਧੀ ਰਾਤ ਕਾਲ ਕਰਕੇ ਅਸਤੀਫਾ ਲੈ ਲੈਣ ਕਿਸੇ ਦਾ, ਜਾਂ ਕੋਈ ਝੂਠੀਆਂ ਇਨਕੁਆਇਰੀਆਂ ਬਣਾ ਦੇਣ, ਜਿਵੇਂ ਉਹਨਾਂ ਨੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਜਿਹੜਾ ਬਾਦਲਾਂ ਨੇ ਕੀਤਾ। ਇਸ ਵੇਲੇ ਕੁਲਦੀਪ ਸਿੰਘ ਗੜਗੱਜ ਐਕਟਿੰਗ ਜਥੇਦਾਰ ਹੀ ਨੇ, ਅਦਰਵਾਈਜ਼ ਉਹਨਾਂ ਦੀ ਜਿਹੜੀ ਤਾਜ਼ਪੋਸ਼ੀ ਹੈ ਉਹ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਹੋਈ ਹੈ। ਪਰ ਮੈਂ ਦੇਖਦਾ ਕਿ ਜਦੋਂ ਤੁਹਾਡੇ ਕੋਲ ਕੋਈ ਪ੍ਰੋਪਰ ਨੈਟਵਰਕ ਜਾਂ ਸੈਟਅਪ ਜਾਂ ਲੀਡਰਸ਼ਿਪ ਰੋਲ ਵਾਲੇ ਨਹੀਂ ਹੁੰਦੇ, ਉਦੋਂ ਜਿਨ੍ਹਾਂ ਦੀ ਆਵਾਜ਼ ਮਾੜੀ ਮੋਟੀ ਕਿਤੇ ਪਹੁੰਚ ਰਹੀ ਹੋਏ ਉਹਨਾਂ ਦੀ ਗੱਲ ਤੋਂ ਤੁਹਾਨੂੰ ਲੱਗਦਾ ਹੈ ਕਿ ਭਾਈ ਚਲੋ ਜੇ ਕੋਈ ਪੋਜ਼ਿਟਿਵ ਗੱਲ ਕਿਸੇ ਨੇ ਕੀਤੀ ਹੈ ਤਾਂ ਉਸ ਦੀ ਚਰਚਾ ਕਰ ਲਓ, ਉਸ ਨੂੰ ਮੈਂਸ਼ਨ ਕਰ ਦਿਓ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਮਾਨਤਾ ਦੇ ਦਿੱਤੀ ਜਾਂ ਸਾਡੇ ਮਾਨਤਾ ਦੇਣ ਜਾਂ ਨਾ ਦੇਣ ਨਾਲ ਕੁਝ ਨਹੀਂ ਜੁੜਿਆ ਹੋਇਆ। ਹੁਣ ਮੈਂ 2 ਸਟੇਟਮੈਂਟਾਂ ਸਾਈਮਲਟੇਨੀਅਸਲੀ ਦੇਖ ਰਿਹਾ ਸੀ। ਇੱਕ ਪਾਸੇ ਹੁਣ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ, ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ, ਔਰ ਜ਼ਾਹਰ ਹੈ ਇਹੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ। ਅਦਰਵਾਈਜ਼ ਜੇ ਕੁੱਲ ਮਿਲਾ ਕੇ ਦੇਖੋ ਤੇ ਹੋਰ ਕੋਈ ਯੋਗਤਾ ਜਾਪਦੀ ਨਹੀਂ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਨੇ, ਉਹਨਾਂ ਨੂੰ ਤਾਂ 3 ਸਾਲ ਤੋਂ ਜਿਹੜਾ ਉਹ ਅੰਦਰ ਡੱਕਿਆ ਹੋਇਆ। ਉਹਨਾਂ ਨੇ ਇੱਕ ਹੋਰ ਆਪਣੀ ਜਿਹੜਾ ਉਹ ਕੇਸ ਦਰਜ ਕੀਤਾ ਕਿ ਭਾਈ ਪੈਰੋਲ ਦਿੱਤੀ ਜਾਏ। ਹੁਣ ਸਰਬਜੀਤ ਸਿੰਘ ਜਿਹਨਾਂ ਬਾਰੇ ਕਈਆਂ ਦਾ ਪਿਛਲੇ ਦਿਨਾਂ 'ਚ ਕਹਿਣਾ ਸੀ ਕਿ ਜੀ ਉਹ ਪਾਰਲੀਮੈਂਟ 'ਚ ਗਏ ਵੀ ਨੇ, ਉਹਨਾਂ ਨੇ ਕੀ ਕੀਤਾ। ਹੁਣ ਇੱਕ ਸਟੇਟਮੈਂਟ ਮੇਰੇ ਸਾਹਮਣੇ ਸਰਬਜੀਤ ਸਿੰਘ ਦੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਨਾ ਮੇਰੇ ਫਿੰਗਰਪ੍ਰਿੰਟ ਨਾਲ ਨਾ ਚਿਹਰੇ ਨਾਲ ਸੰਸਦ 'ਚ ਦਰਵਾਜ਼ਾ ਖੁੱਲ੍ਹਦਾ। ਹੁਣ ਉੱਥੇ ਵੀ ਉਹਨਾਂ ਨੇ ਉਸ ਕਿਸਮ ਦੇ ਸੈਂਸਰ ਲਾਏ ਹੋਣਗੇ ਕਿ ਜਿਹੜੇ ਇਲੈਕਟਡ MP ਉਹਨਾਂ ਦੇ ਡਾਟਾ ਪਿਕਚਰਾਂ ਫੀਡ ਕੀਤੀਆਂ, ਜਦੋਂ ਦਰਵਾਜ਼ੇ ਸਾਹਮਣੇ ਆਉਂਦੇ ਨੇ ਦਰਵਾਜ਼ਾ ਖੁੱਲ੍ਹਦਾ ਤੇ ਜਾਂ ਤੁਹਾਡੇ ਫਿੰਗਰ ਤੁਸੀਂ ਹੱਥ ਲਾਉਂਦੇ ਹੋ। ਉਹ ਕਹਿੰਦੇ ਲੋਕ ਸਭਾ 'ਚ ਮੇਰੇ ਇਕੱਲੇ ਨਾਲ ਹੁੰਦਾ ਧੱਕਾ, ਨਾ ਮੈਨੂੰ ਬੋਲਣ ਦਿੰਦੇ ਨੇ, ਨਾ ਮੇਰੇ ਫਿੰਗਰਪ੍ਰਿੰਟ 'ਚ ਨਾ ਚਿਹਰੇ ਨਾਲ ਸੰਸਦ ਦਾ ਦਰਵਾਜ਼ਾ ਖੁੱਲ੍ਹਦਾ। ਬਾਕੀ MP ਆਉਂਦੇ ਨੇ ਦਰਵਾਜ਼ਾ ਖੁੱਲ੍ਹਦਾ ਪਰ ਮੇਰੀ ਵਾਰੀ ਕਦੇ ਨਹੀਂ ਖੁੱਲ੍ਹਦਾ, ਕਹਿ ਕੇ ਖੁਲਾਉਣਾ ਪੈਂਦਾ। ਸਾਲ ਹੋ ਗਿਆ ਇਸ ਨੂੰ, ਮੈਂ ਕਈ ਵਾਰੀ ਸਪੀਕਰ ਨੂੰ ਸ਼ਿਕਾਇਤ ਕੀਤੀ, ਇਹ ਸਿੱਖਾਂ ਨਾਲ ਬਹੁਤ ਭੇਦਭਾਵ ਕਰਦੇ ਨੇ। ਹੁਣ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਸਮਝਦੇ ਨੇ ਕਿ ਜੀ ਅਸੀਂ ਪਾਰਲੀਮੈਂਟਰੀ ਸਿਸਟਮ ਦੇ ਰਾਹੀਂ ਵੀ ਜਸਟਿਸ ਲੈ ਸਕਦੇ ਹਾਂ, ਸਾਡਾ ਕੋਈ ਬੁਲਾਰਾ ਹੋਏ ਜਿਹੜਾ ਪਾਰਲੀਮੈਂਟ ਦੇ ਵਿੱਚ ਕੇਸ ਪੇ ਕਰੇ। ਸਾਡੇ ਵੀਰ ਨੇ ਹਰਪ੍ਰੀਤ ਸਿੰਘ ਮੀਡੀਆ 'ਚ ਟੋਰਾਂਟੋ ਤੋਂ, ਉਹਨਾਂ ਨੇ ਕਿਹਾ, ਉਹ ਕਹਿਣ ਲੱਗੇ ਵੀ ਸਰ ਕਪੂਰ ਸਿੰਘ ਤੋਂ ਵੱਧ ਕੇ ਸਿਆਣਾ ਬੰਦਾ ਤਾਂ 20ਵੀਂ ਸਦੀ 'ਚ ਸਿੱਖਾਂ ਨੇ ਕੋਈ ਪੈਦਾ ਨਹੀਂ ਕੀਤਾ। ਔਰ ਉਹ ਮੈਂਬਰ ਪਾਰਲੀਮੈਂਟ ਰਹੇ 1962 ਤੋਂ 67 ਤੱਕ। ਉਹਨਾਂ ਦੀਆਂ ਜਿਹੜੀਆਂ ਬੜੀਆਂ ਧੱਕੜ ਸਪੀਚਾਂ ਵੀ ਸੀ ਪਾਰਲੀਮੈਂਟ ਦੇ ਸੈਸ਼ਨ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਬੋਲਣ ਨਾਲ ਜਾਂ ਉਹਨਾਂ ਦਾ ਕੇਸ ਉਹਨਾਂ ਦੇ ਹੁੰਦਿਆਂ ਹੀ ਪੰਜਾਬ ਰੀਆਰਗਨਾਈਜੇਸ਼ਨ ਐਕਟ ਵਾਲਾ ਜਿਹੜਾ ਬਿੱਲ ਹੈ ਉਹ ਪੇਸ਼ ਕੀਤਾ ਗਿਆ, ਜਿਹਨੂੰ ਉਹਨਾਂ ਨੇ ਰੋਟਨ ਐਗ ਕਿਹਾ ਵੀ ਇਹ ਗੰਦਾ ਅੰਡਾ ਹੈ। ਲੇਕਿਨ ਨਥਿੰਗ ਚੇਂਜ, ਕਿਉਂਕਿ
ਇਨ ਦਾ ਐਂਡ ਆਫ ਦਾ ਡੇ ਜੇ ਤੁਹਾਡੇ ਸਾਰੇ ਦੇ ਸਾਰੇ ਵੀ ਜਿਵੇਂ ਮੈਂ ਕਹਿੰਦਾ ਵੀ 13 MP ਤੁਹਾਡੇ ਬਣ ਜਾਣ ਪੰਜਾਬ ਚੋਂ, ਉੱਥੇ ਕੌਣ ਸੁਣਦਾ ਹੈ? ਮੈਜੋਰਿਟੀ ਤਾਂ ਉਹਨਾਂ ਦੇ ਕੋਲ ਹੈ ਔਰ ਉਹ ਮੈਜੋਰੀਟੇਰੀਅਨਿਜ਼ਮ ਦਾ ਰੂਲ ਹੈ। ਤੇ ਹੁਣ ਜੇ ਇੰਡੀਆ ਨੂੰ ਜਿਹੜਾ ਹੈ ਉਹ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੇ ਆ, ਫਰੀਦਕੋਟ ਦੇ ਲੋਕਾਂ ਨੇ ਭੇਜਿਆ ਭਾਈ ਅੰਮ੍ਰਿਤਪਾਲ ਸਿੰਘ ਨੂੰ, ਉਹਨਾਂ ਨੂੰ ਵੈਸੇ ਨਹੀਂ ਜਾਣ ਦਿੱਤਾ। ਹੁਣ ਸਰਬਜੀਤ ਸਿੰਘ ਦੇ ਨਾਲ ਆਪਣਾ ਇਹ ਹਿਊਮਿਲੇਸ਼ਨ ਹੈ ਕਿ ਈਵਨ ਐਮਪੀਆਂ ਦੇ ਬਰਾਬਰ ਉਹਨੂੰ ਰੁਤਬਾ ਨਹੀਂ ਹੈ ਕਿ ਵੀ ਉਹ ਜਿਹੜਾ ਦਰਵਾਜ਼ਾ ਵੀ ਉਹਦੇ ਲਈ ਫਿੰਗਰਪ੍ਰਿੰਟ ਨਾਲ ਜਾਂ ਉਹਦੇ ਚਿਹਰੇ ਨਾਲ ਖੁੱਲੇ। ਹੁਣ ਇੱਕ ਪਾਸੇ ਸਾਡੀ ਇਹ ਹਾਲਤ ਹੈ ਕਿ ਵੀ ਅਸੀਂ ਇਸ ਸਾਰੇ ਚੋਂ ਕਿਵੇਂ ਛੁਟਕਾਰਾ ਪਾਈਏ, ਜ਼ਾਹਰ ਹੈ ਗੁਲਾਮੀ ਦੇ ਸੰਗਲ ਕੱਟਣੇ। ਹੁਣ ਜਿਹੜੀ ਸਟੇਟਮੈਂਟ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਿੱਤੀ, ਜ਼ਾਹਰ ਹੈ ਅਸੀਂ ਵੀ ਆਪਣੇ ਸਪੀਚਿਸ ਵੀ ਪ੍ਰੋਗਰਾਮ 'ਚ ਵੀ ਮੈਂਸ਼ਨ ਕਰਦੇ ਹਾਂ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਸਟਰਗਲ ਕਿੰਨੀ ਲੰਬੀ ਹੁੰਦੀ ਹੈ, ਕੀ ਹੁੰਦਾ ਹੈ, ਬਣਨਾ ਤਾਂ ਸਾਡਾ ਨਿਊਕਲੀਅਸ ਤਾਂ ਉਹੀ ਹੈ ਖਾਲਿਸਤਾਨ ਦਾ ਅਲਟੀਮੇਟਲੀ ਜ਼ਮੀਨਾਂ। ਔਰ ਪਿਛਲੇ ਦਿਨਾਂ 'ਚ ਇੱਕ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ, ਉਹ ਮੈਨੂੰ ਕਹਿਣ ਲੱਗੇ, ਕਹਿੰਦਾ ਜੀ ਤੁਹਾਨੂੰ ਇਹ ਰਿਅਲਾਈਜੇਸ਼ਨ ਨਹੀਂ ਹੋਏਗੀ ਕਿ ਅੰਮ੍ਰਿਤਸਰ ਦੇ ਜ਼ਿਲ੍ਹੇ ਤੋਂ ਤਰਨਤਾਰਨ ਔਰ ਵਾਹਗਾ ਔਰ ਖੇਮਕਰਨ ਔਰ ਉਦੋਂ ਤੱਕ ਦੋਵੇਂ ਪਾਸੇ ਸੜਕ ਦੇ 5-5 ਏਕੜ ਜ਼ਮੀਨ ਗੁਜਰਾਤੀਆਂ ਨੇ ਖਰੀਦੀ ਹੋਈ ਹੈ। ਦੇਖੋ ਕਿ ਵੀ ਉਹ ਫਿਊਚਰ ਦੇ ਵਿੱਚ ਉਹ ਸਮਝਦੇ ਨੇ ਵੀ ਇਹ ਜਦੋਂ ਐਵੇਂ ਨਹੀਂ ਉਹ ਹਾਈਵੇ 6-6 ਲੇਨ ਦੇ ਬਣਾ ਰਹੇ ਜਾਂ ਦੂਜੇ ਵਪਾਰਕ ਔਰ ਦੂਸਰਿਆਂ ਦੇ ਲਈ, ਉਹ ਕਹਿੰਦੇ ਵੀ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਤਾਂ ਹੁੰਦੀ ਹੈ ਕਿ ਵੀ ਉਹ ਤਾਂ ਕਰ ਹੀ ਰਹੇ ਨੇ ਜੋ ਡੈਮੋਗ੍ਰਾਫੀ ਚੇਂਜ ਕਰਨ ਦੇ ਲਈ, ਪਰ ਤੁਹਾਡੀਆਂ ਜ਼ਮੀਨਾਂ ਜਿਹੜਾ ਅਮੀਰ ਹੈ ਇਹਨਾਂ ਦਾ ਗੁਜਰਾਤੀ ਹੈ ਜਾਂ ਦੂਜੇ ਨੇ, ਉਹ ਦੁੱਗਣੇ ਕੀਮਤਾਂ ਦੇ ਖਰੀਦ ਰਹੇ ਨੇ। ਇੱਕ ਬਾਹਰ ਟ੍ਰੈਂਡ ਅਸੀਂ ਦੇਖਿਆ ਕਿ ਜਿਹਦੇ 'ਚ ਬਹੁਤਿਆਂ ਦਾ ਇਹ ਜੀ ਹੁਣ ਸਾਡੇ ਬੱਚੇ ਨੇ ਤਾਂ ਇੱਥੋਂ ਦੇ ਜੰਮਪਲ ਨੇ ਅਮਰੀਕਾ ਕੈਨੇਡਾ, ਉਹਨਾਂ ਨੇ ਜਾ ਕੇ ਉੱਥੇ ਕਿਹੜਾ ਰਹਿਣਾ ਹੈ, ਚਲੋ ਜਿਹੜੀ ਕਿੱਲਾ 2 ਕਿੱਲਾ ਸਾਡੇ ਹਿੱਸੇ ਆਉਂਦੀ ਆ ਉਹ ਵੇਚਦੇ ਹੀ ਹੈ, ਉਹ ਲੈਣ ਲਈ ਦੂਜੇ ਬੈਠੇ ਹੋਏ ਨੇ। ਇਹ ਵੀ ਨਹੀਂ ਹੈ। ਔਰ ਅਸੀਂ ਜਦੋਂ ਕਹਿੰਦੇ ਹਾਂ ਕਿ ਭਾਈ ਜ਼ਮੀਨਾਂ ਮਤ ਵੇਚੋ, ਜੇ ਤੁਹਾਨੂੰ ਨਹੀਂ ਵੀ ਉਹਦੇ 'ਚ ਰਹਿਣ ਦਿਓ, ਸ਼ਰੀਕਾਂ ਕੋਲ ਬੋਲਣਗੀਆਂ ਤੁਹਾਡੇ ਨਾਲ, ਕੱਲ੍ਹ ਨੂੰ ਜਦੋਂ ਤੁਹਾਡੀ ਜ਼ਮੀਨ ਖੁੱਸ ਗਈ, ਔਰ ਇਹ ਸਾਹਮਣੇ ਆ ਉਦਾਹਰਣ ਕਿ ਫਲਸਤੀਨੀਆਂ ਦੇ ਨਾਲ ਕੀ ਹੋ ਰਿਹਾ, ਜਾਂ ਹੁਣ ਜਿਹੜੇ ਜ਼ਬਰਦਸਤੀ ਸੈਟਲਰਸ ਲਿਆ ਕੇ ਫਲਸਤੀਨੀਆਂ ਨੂੰ ਧੱਕਿਆ ਜਾ ਰਿਹਾ, ਉਸ ਤੋਂ ਪਹਿਲਾਂ ਵੀ ਜਿਹੜੇ ਆਏ ਯਹੂਦੀ ਆ ਕੇ ਉੱਥੇ ਬੈਠੇ 10-10 ਗੁਣਾ ਕੀਮਤਾਂ ਦੇ ਕੇ, ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਇਹਨਾਂ ਜ਼ਮੀਨਾਂ 'ਚੋਂ ਤਾਂ ਅਸੀਂ ਕੀ ਉਗਾਉਂਦੇ ਹਾਂ ਤੇ ਜੇ ਇੰਨੇ ਪੈਸੇ ਮਿਲਦੇ ਨੇ ਲੈ ਲਓ। ਔਰ ਇਵੇਂ ਉਹਨਾਂ ਨੇ ਆਪਣੀ ਆਬਾਦੀ ਜਿਹੜੀ 1920 ਦੇ ਵਿੱਚ 10% ਵੀ ਨਹੀਂ ਸੀ, ਉਹ ਵਧਾਈ, ਕਿਵੇਂ ਜ਼ਮੀਨ ਆਕੂਪਾਈ ਕੀਤੀ, ਫਿਰ ਉਹਨਾਂ ਨੇ ਫੈਕਟਰੀਆਂ ਲਾਈਆਂ, ਉਹਦੇ 'ਚ ਕਿਹਾ ਜੀ ਕੋਈ ਫਲਸਤੀਨੀ ਨਹੀਂ ਰੱਖਣਾ, ਜਿਹੜੇ ਈਸਟਰਨ ਯੂਰਪ ਔਰ ਦੂਜੇ ਯਹੂਦੀ ਨੇ ਉਹਨਾਂ ਨੂੰ ਰੱਖੋ। ਐਗਜ਼ੈਕਟਲੀ ਉਹੀ ਮਾਡਲ ਪੰਜਾਬ ਦੇ ਵਿੱਚ ਫੋਲੋ ਹੋ ਰਿਹਾ। ਔਰ ਇਹਦੇ 'ਚ ਬਿਲਕੁਲ ਜਿਹੜੀ ਜਥੇਦਾਰ ਗੜਗੱਜ ਦੀ ਸਟੇਟਮੈਂਟ ਮੇਰੇ ਸਾਹਮਣੇ ਹੈ, ਉਹਨਾਂ ਨੇ ਕਿਹਾ ਪੰਜਾਬ 'ਚ ਆਪਣੀਆਂ ਜ਼ਮੀਨਾਂ ਨਾ ਵੇਚੀਏ, ਪੱਕੇ ਤੌਰ 'ਤੇ ਪੰਜਾਬ ਨਾ ਛੱਡੀਏ, ਇਹ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਨੇ, ਜੇ ਵੇਚ ਵਿਦੇਸ਼ਾਂ 'ਚ ਰਹਾਂਗੇ ਤਾਂ ਪੰਜਾਬ ਦਾ ਵਾਰਿਸ ਕੌਣ ਬਣੇਗਾ। ਇਹ ਔਰ ਮੈਂ ਸਮਝਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਜਿੱਥੇ ਖਾਲਸਾ ਵਹੀਰ ਔਰ ਅੰਮ੍ਰਿਤ ਛਕਾਓ ਨਸ਼ੇ ਛਡਾਓ ਸੀ, ਇੱਕ ਜਿਹੜੀ ਉਹਨਾਂ ਦੇ 1 ਪੁਆਇੰਟ ਪ੍ਰੋਗਰਾਮ ਉਸ ਦਾ ਹਿੱਸਾ ਸੀ ਰਿਵਰਸ ਮਾਈਗ੍ਰੇਸ਼ਨ, ਕਿ ਭਾਈ ਜਿਹੜੇ ਤੁਸੀਂ ਬਾਹਰ ਚਲੇ ਗਏ ਹੋ ਕੋਈ ਨਹੀਂ, ਤੁਸੀਂ ਆਪਣੀਆਂ ਘਰਾਂ ਨੂੰ ਜਿਹੜਾ ਉਹ ਬਜਾਏ ਜੰਦਾ ਲਾਇਆ ਜਾਂ ਉੱਥੇ ਬਈਏ ਬਿਠਾਏ ਹੋਏ ਨੇ, ਬਜ਼ੁਰਗਾਂ ਨੂੰ ਭੇਜੋ, ਆਪਣੇ ਬੱਚਿਆਂ ਨੂੰ ਲੈ ਕੇ ਆਓ। ਔਰ ਉਸ ਦਾ ਅਸਰ ਵੀ ਸ਼ੁਰੂ ਹੋ ਗਿਆ ਸੀ, ਕੁਝ ਜਿਹੜੇ ਨੇ ਆਪਣੇ ਕੰਮਕਾਰ ਇੱਥੋਂ ਬੰਦ ਕਰਕੇ ਪੰਜਾਬ 'ਚ ਜਿਹੜੇ ਸੀ ਉਹਨਾਂ ਨੇ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਅਸੀਂ ਬਿਲਕੁਲ 100% ਇਸ ਦੇ ਨਾਲ ਸਹਿਮਤ ਹੈ ਕਿ ਆਪਣਾ ਅੱਡਾ ਗੱਡਾ ਮਤ ਛੱਡੋ, ਆਪਣੀਆਂ ਜ਼ਮੀਨਾਂ ਆਪਣੇ ਘਰ, ਰਾਦਰ ਜਿਹੜੇ ਇੱਕ ਤਾਂ ਬਾਗੀ ਨੇ ਜਿਨ੍ਹਾਂ ਨੇ ਪਿੱਛੇ ਨਹੀਂ ਜਾਣਾ ਹੈ, ਉਹ ਤਾਂ ਆਪਣੀ ਹੋਂਦ ਦੀ ਲੜਾਈ, ਖਾਲਿਸਤਾਨ ਦੀ ਲੜਾਈ ਲੜ ਰਹੇ ਨੇ, ਪਰ ਜਿਹੜੇ ਅਦਰਵਾਈਜ਼ ਪਰਿਵਾਰ ਨੇ ਜਿਨ੍ਹਾਂ ਕੋਲ ਨਹੀਂ ਵੀ ਜ਼ਮੀਨ ਹੈ, ਸਗੋਂ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਇੱਥੇ ਸਾਧਨ ਨੇ ਤੇ ਉੱਥੇ ਆਪਣਾ ਆਧਾਰ, ਆਪਣਾ ਘਰ, ਆਪਣੇ ਅੱਗੋਂ ਪੋਤੇ ਪੋਤੀਆਂ, ਦੋਤੇ ਦੋਤੀਆਂ, ਭਾਵੇਂ ਉਹਨਾਂ ਨਹੀਂ ਜਾਣਾ, ਪੱਕੇ ਤੌਰ ਤੇ ਉਹਨਾਂ ਨੂੰ ਛੁੱਟੀਆਂ ਦੇ ਵਿੱਚ ਲੈ ਕੇ ਜਾਓ, ਗੁਰਦੁਆਰਿਆਂ ਦੇ ਦਰਸ਼ਨ ਕਰਾਓ, ਉਸ ਧਰਤੀ ਦੇ ਨਾਲ ਜੁੜੇ ਰਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਤੇ ਡਾਕਟਰ ਸਾਹਿਬ ਪਹਿਲਾਂ ਤੂੰ ਕਿ ਮੈਂ ਮੈਸੇਜ ਆਪਣੇ ਵਿਊਅਰਸ ਦੇ ਲਵਾਂ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜੇ ਆਪਾਂ ਜਿਸ ਤਰ੍ਹਾਂ ਕਿ ਇਸ ਸਾਲ ਦਾ ਦਸੰਬਰ ਜਿਸ ਤਰ੍ਹਾਂ ਐਂਡ ਵਾਲਾ ਮੰਥ ਹੈ, ਸੋ ਆਪਾਂ ਨੋਮੀਨੇਟ ਕਰੀਏ ਕਿ ਕਿੰਨੇ ਸਾਡਾ ਪ੍ਰੋਗਰਾਮ ਜ਼ਿਆਦਾ ਦੇਖਿਆ, ਕਿੰਨੇ ਜ਼ਿਆਦਾ ਮੈਸੇਜ ਸਾਨੂੰ ਭੇਜੇ, ਤੇ ਤੁਸੀਂ ਕਿਹੜਾ ਵਿਊਅਰ ਪਿਕ ਕਰੋਗੇ?
ਇਹ ਤਾਂ ਤੁਸੀਂ ਆਲ ਆਫ ਅ ਸਡਨ ਵਿਚਾਲੇ ਲਿਆ ਕੇ ਜਿਹੜਾ ਪਰ ਮੈਂ ਨੋਮਿਨੇਟ ਕਰਦੀ ਆ ਮੁਹੰਮਦ ਜਾਕੂਬ ਜੀ ਹਰਾਂ ਨੂੰ। ਨਹੀਂ ਉਹ ਤਾਂ ਸਾਡੇ ਪਿਆਰੇ ਹਨਾ ਸਾਡੇ ਪਿਆਰੇ ਨੇ, ਲਾਈਵ ਜਿਹੜਾ ਸਾਡਾ ਹੌਸਲਾ ਵੀ ਵਧਾਉਂਦੇ ਨੇ। ਬਿਲਕੁਲ ਅਸੀਂ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਬਿਲਕੁਲ, ਸੋ ਇਦਾਂ ਸਾਨੂੰ ਲਿਖਦੇ ਰਹੋ, ਕੀਪ ਇਟ ਅਪ। ਸੋ ਗੁਰਵਿੰਦ ਹਾਂਜੀ ਗੁਰਦੇਵ ਸਿੰਘ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਹੈਪੀ ਜੀ ਔਰ ਮੀਆਂ ਸਰਵਰ ਜੀ ਇਹ ਵੀ ਫਤਿਹ ਬੁਲਾਉਂਦੇ ਨੇ। ਇਹ ਵੀ ਸਾਡੇ ਰੈਗੂਲਰ ਵੀਰ ਨੇ ਔਰ ਵੀ ਨੇ ਕਮੈਂਟਰ। ਹਾਂਜੀ, ਫਿਰ ਇਸ ਬਿਲਾਲ ਜੀ ਨੇ। ਹਾਂਜੀ ਬਿਲਾਲ ਜੀ ਨੇ, ਹਾਂਜੀ। ਔਰ ਹੈਪੀ ਜੀ ਔਰ ਇਸੇ ਤਰ੍ਹਾਂ ਜਸਬੀਰ ਸਿੰਘ ਜੀ ਵੀ। ਔਰ ਮੀਆਂ ਸਰਵਰ ਜੀ ਕਹਿੰਦੇ ਆਈ ਵਾਜ਼ ਇਨ ਕਰਤਾਰਪੁਰ ਸਾਹਿਬ 4 days ago ਔਰ ਇਹ 5 star ਹੋਟਲ ਇਜ਼ ਇਨ ਮੇਕਿੰਗ ਐਟ ਕਰਤਾਰਪੁਰ ਸਾਹਿਬ। ਔਰ ਫਿਰ ਮੁਹੰਮਦ ਜਾਕੂਬ ਜੀ ਜਿਹੜੇ ਬਹੁਤ ਨੇ, ਸ਼ੁਕਰੀਆ ਸਰਵਰ ਸਾਹਿਬ ਜਾਣਕਾਰੀ ਦੇਣ ਲਈ। ਹਾਂਜੀ ਕਾਫੀ ਸਾਰੇ ਇਹਨਾਂ ਦੇ ਅੱਜ ਦੇ ਆਪਣੇ ਪ੍ਰੋਗਰਾਮ ਦੇ ਮੈਸੇਜ ਨੇ। ਔਰ ਕਹਿੰਦੇ ਨੇ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ, ਖਾਲਸਾ ਫॉर ਖਾਲਿਸਤਾਨ। ਆਈ ਵਾਜ਼ ਸਲੀਪਿੰਗ ਯੈਸਟਰਡੇ, ਤੁਹਾਡੀ ਗੈਰ ਹਾਜ਼ਰੀ ਸੀ। ਚਲੋ ਚਲੋ ਕਹਿੰਦੇ ਰਾਵਿਨ ਚਲੋ। ਔਰ ਫਿਰ ਇਸੇ ਤਰ੍ਹਾਂ ਪ੍ਰਗਟ ਸਿੰਘ ਜੀ ਵੀ, ਉਹ ਵੀ ਫਤਿਹ ਬੁਲਾਉਂਦੇ ਨੇ। ਫਿਰ ਜਤਿੰਦਰ ਸਿੰਘ ਜੀ ਵੀ। ਔਰ ਮੀਆਂ ਸਰਵਤ ਜੀ ਕਹਿੰਦੇ ਨੇ ਪਾਕਿਸਤਾਨ ਗਵਰਨਮੈਂਟ ਇਜ਼ ਇਨਕਰੀਜ਼ਿੰਗ ਦਾ PR ਸਰਵਿਸ ਫॉर ਆਵਰ ਸਿੱਖ ਫੈਮਿਲੀ। ਔਰ ਰਾਜਨਪ੍ਰੀਤ ਸਿੰਘ ਜੀ ਵੀ ਔਰ ਘੁਸਕੇ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਸਤਨਾਮ ਸਿੰਘ ਜੀ ਵੀ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੂਨਸ ਜੀ ਵੀ, ਇਹ ਵੀ ਸਾਨੂੰ ਅਸਲਾਮ ਵਾਲੇਕਮ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਗੁਰਪ੍ਰਕਾਸ਼ ਸਿੰਘ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਜਸਪਾਲ ਜੀ ਵੀ। ਔਰ ਫਿਰ ਇਸੇ ਤਰ੍ਹਾਂ ਮਾਈ ਪਲਵਿੰਦਰ ਸਿੰਘ ਜੀ ਵੀ। ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ जी ये कहते हैं कि ईस्ट पाकिस्तान को बांग्लादेश बनाने में रूस का बहुत बड़ा किरदार था। हाँ वो बिल्कुल इंडिया ਦੇ ਨਾਲ डिफेंस पैक्ट ਉਸ ਤੋਂ ਪਹਿਲਾਂ ਸਾਈਨ ਕੀਤਾ ਉਹਨਾਂ ਨੇ। उसने बोला डोंट वरी माई शिप इज कमिंग, लेकिन वो शिप कभी भी नहीं आया जी। अमेरिका का 7th फ्लीट का जिक्र है। हाँ जी। और पाकिस्तान ईस्ट पाकिस्तान का बदला कब लेगा और इंडिया से पाकिस्तान क्यों नहीं खालिस्तान और कश्मीर आज़ाद करवाता। और हनी विंग जी भी। और फिर इसी तरह घुसके जी भी और अमरजीत सिंह सैनी जी भी। और फिर इसी तरह खालसा देश पंजाब जी भी। और फिर इसी तरह मुहम्मद जूनस जी भी कहते हैं कि जिदा यूक्रेन का जोड़ा कमेडियन जोड़ा हैगा ਤੇ ਉਹ ਆਪਣੇ ਜਿਹੜੇ ਮੁਲਕ ਦੀ ਕਹਿੰਦੇ ਦੁਬਈ ਕਰਵਾ ਰਿਹਾ। ਔਰ ਇਸੇ ਤਰ੍ਹਾਂ ਜਿਹੜਾ ਚੜ੍ਹਦੇ ਪੰਜਾਬ ਦਾ ਜਿਹੜਾ CM ਹੈ ਉਹ ਪੰਜਾਬ ਨੂੰ ਦਿੱਲੀ ਦੇ ਹਵਾਲੇ ਜਿਹੜਾ ਕਰ ਰਿਹਾ ਹੈ। ਔਰ ਕੋਈ ਇਹਨਾਂ ਦਾ ਮੁਕਾਬਲਾ ਤਾਂ ਨਹੀਂ ਹੈ ਕਿਉਂਕਿ ਇਹ ਠੀਕ ਹੈ ਵੀ ਜ਼ੈਲੈਂਸਕੀ ਉਹਦਾ ਆਲਾ ਦੁਆਲਾ ਕਾਫੀ ਕਰਪਟ ਹੈ ਔਰ ਹੈ ਵੀ ਕਮੇਡੀਅਨ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਬਈ ਉਹ ਘੱਟੋ ਘੱਟ ਇਹ 3 ਸਾਲ ਤੋਂ ਅੜਿਆ ਹੋਇਆ ਹੈ। ਔਰ ਪੰਜਾਬ ਵਾਲਾ ਤਾਂ ਉਹ ਉਹਦੇ ਲਈ ਤਾਂ ਰਾਤ ਬਿਨਾਂ ਸ਼ਰਾਬ ਤੋਂ ਨਹੀਂ ਗੁਜ਼ਰਦੀ। ਉਹਨੇ ਕੀ ਅੜਨਾ, ਉਹ ਤਾਂ ਸਵੇਰੇ ਹੀ ਅਮਿਤ ਸ਼ਾਹ ਦੇ ਪੈਰੀ ਪਿਆ ਹੁੰਦਾ। ਪਹਿਲਾਂ ਹੀ ਸਵੇਰੇ ਉੱਠਦਿਆਂ ਕਹਿੰਦਾ ਪੈਰੀ ਪੈਣਾ ਜੀ ਲਾਲਾ ਜੀ। ਇੱਕ ਲਾਲਾ ਕੋਲ ਬਿਠਾਇਆ ਹੋਇਆ ਜਿਹੜਾ ਅਰਵਿੰਦ ਕੇਜਰੀਵਾਲ ਹੈ। और इसी तरह मोहम्मद जाकूब जी कहते हैं कि कहते बगैर रोए माँ भी दूध नहीं देती, तो इसीलिए अपना मुल्क ज़्यादा आज़ाद करवाना चाहिए। और सुरिंदर जी भी और जसकीरत सिंह जी भी। और फिर इसी तरह साबी साहब जी भी। और फिर इस तरह SK जी भी। फिर इसी तरह हैगे ने साडे कोल मोहम्मद जाकूब जी। फिर कहते हैं कि डॉक्टर साहब बगैर हाँ जी बगैर लड़े, उन्होंने मतलब यही सी कि बिना रोए हुए माँ दूध भी नहीं थी। और इसी तरह डॉक्टर साहब बगैर लड़े हम कभी भी खालिस्तान और कश्मीर आज़ाद नहीं करवा सकते। ठीक कह रहे हो, ये तो हथों हथ भी लड़ाई होनी है, इन्होंने इवें नहीं छड्डना है कभी। डॉक्टर परमजीत सिंह बराड़ जी भी सानू फतेह बुलाते ने। और सुख सिंह जी भी। और फिर इसी तरह जाकूब जी कहते हैं कि ऑल दो सिख हु आर इन इंडिया Indian army, why don't they fight for Khalistan? Why don't? वक्त आने ते हुन काफी कुछ बदल गया। हाँ जी। और फिर इस तरह घुसके जी भी खालसा जिंदाबाद कहते हैं। और अमेजिंग डॉक्टर साहब जी, ऑल ऑफ यू आर सो जीनियस। और बहुत शुक्रिया भाई साहब, ਅਸੀਂ ਤਾਲਿਬੇ ਇਲਮ ਹੈ ਤੁਹਾਡੇ ਤੋਂ ਹੀ ਸਭ ਤੋਂ ਸਿੱਖਦੇ ਹਾਂ ਤੁਹਾਡੇ ਨਾਲ ਸੰਗਤ ਕਰਕੇ। बिल्कुल। सुरमुख सिंह भुल्लर जी भी ये भी खालसा जिंदाबाद कहते हैं। और डॉक्टर साहब जी ते बेटी नीलम कौर जी, वाहिगुरू जी का खालसा वाहिगुरू जी की फतेह। बहुत वधिया प्रोग्राम है जी। वाहिगुरू जी आप जी नूं चढ़दी कला च रखन।
ਔਰ ਫਿਰ ਇਸੇ ਤਰ੍ਹਾਂ ਘੁਸ ਕੇ ਜਿਹੜੇ ਕਹਿੰਦੇ ਨੇ ਸੱਚ ਚੱਲਣਾ ਬਹੁਤ ਔਖਾ ਹੈ। ਔਰ ਇਸੇ ਤਰ੍ਹਾਂ ਸਾਡੇ ਕੋਲ ਰਾਮ ਸਿੰਘ ਜੀ ਵੀ, ਬਿਕਰਮਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮਿਸ਼ਰਾ ਸਿੰਘ ਜੀ ਵੀ, ਔਰ ਕਰਮ ਸਿੰਘ ਜੀ ਹਾਂ, ਕਰਮ ਸਿੰਘ ਜੀ ਨੇ ਇਹ ਕਿਹਾ ਵੀ ਜਿਹੜੀ ਮੈਂ ਪ੍ਰੈਜ਼ੀਡੈਂਟ ਕੈਨੇਡੀ ਦੀ ਕੋਟ ਦਿੱਤੀ ਸੀ ਉਹ ਕਰੈਕਟ ਇਵੇਂ ਨਹੀਂ ਹੈ, ਉਹਨਾਂ ਨੇ ਐਗਜ਼ੈਕਟ ਵਰਜ਼ਨ ਦਿੱਤੀ ਹੈ। ਕਰਮ ਸਿੰਘ ਜੀ ਸ਼ੁਕਰੀਆ। ਦੇਖੋ, ਜਦੋਂ ਅਸੀਂ ਕੋਈ ਧਾਰਮਿਕ ਸਕ੍ਰਿਪਚਰ ਨੂੰ ਕੋਟ ਕਰਦੇ ਹਾਂ, ਕੁਰਾਨ ਮਜੀਦ ਨੂੰ ਮੁਸਲਮਾਨ ਕਰੇ ਜਾਂ ਅਸੀਂ ਗੁਰਬਾਣੀ ਬਾਰੇ, ਉਦੋਂ ਅਸੀਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਵੀ ਕੋਈ ਐਸਾ ਨਾ ਹੋਏ। ਇਹ ਜਿਹੜੀਆਂ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ ਨੇ, ਕਿਉਂਕਿ ਮੈਂ ਕੋਈ ਰਿਟਨ ਪੇਪਰ ਤੋਂ ਤਾਂ ਪੜ੍ਹ ਨਹੀਂ ਸੀ ਰਿਹਾ, ਜੇ ਪ੍ਰੈਜ਼ੀਡੈਂਟ ਕੈਨੇਡੀ ਨੇ ਕੰਟਰੀ ਕਿਹਾ ਤੇ ਮੈਂ ਨੇਸ਼ਨ ਕਿਹਾ, ਮਤਲਬ ਇਹੀ ਸੀ ਕਿ ਭਾਈ ਇਹ ਨਾ ਪੁੱਛੋ ਕਿ ਵੀ ਮੁਲਕ ਤੁਹਾਡੇ ਲਈ ਕੀ ਕਰ ਰਿਹਾ, ਤੁਸੀਂ ਇਹ ਦੇਖੋ ਵੀ ਤੁਸੀਂ ਮੁਲਕ ਲਈ ਕੀ ਕਰ ਰਹੇ ਹੋ। ਪਰ ਫਿਰ ਵੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਕਰੈਕਟ ਕੀਤਾ। मोहम्मद याकूब जी कहते इंडिया अब तक 2 लाख कश्मीरी फ्रीडम फाइटर शहीद कर चुका है और 50,000 सिख फ्रीडम शहीद कर चुका है, प्लीज़ डू समथिंग। और इसी तरह कुलदीप कौर जी याकूब जी कहते हैं कि सोचा था कि इस साल खालिस्तान बन जाएगा, उम्मीद है पर दुनिया कायम है, हो सकता है 2026 में खालिस्तान और कश्मीर आज़ाद हो जाए। ਦੇਖੋ, ਇਹ ਜਿਹੜਾ ਟਾਈਮ ਐਂਡ ਸਪੇਸ ਹੈ, ਵੈਸੇ ਤਾਂ ਸਭ ਕੁਝ ਹੀ ਅੱਲਾਹ ਤਾਲਾ ਦੇ ਹੱਥ 'ਚ ਹੈ, ਉਹਦੇ ਤੇ ਅਸੀਂ ਕਦੇ ਨਾ ਬੈਟ ਲਾਉਂਦੇ ਹਾਂ ਤੇ ਨਾ ਇਸ ਬਾਰੇ ਅਸੀਂ ਕਦੇ ਕੋਈ ਪੇਸ਼ੀਨਗੋਈ ਕੀਤੀ ਹੈ। ਹਾਂ, ਇਹ ਇੱਕ ਗੱਲ ਬਿਲਕੁਲ ਕਲੀਅਰ ਹੈ, ਔਰ ਹਰ ਚੜ੍ਹਦੇ ਸੂਰਜ ਦੇ ਨਾਲ ਇਹ ਸਾਡੀ ਕਨਵਿਕਸ਼ਨ, ਔਰ ਜਿਹੜੇ ਵੀ ਲਾਈਕ ਮਾਈਂਡਡ ਨੇ ਉਹਨਾਂ ਦੀ ਕਨਵਿਕਸ਼ਨ ਮਜ਼ਬੂਤ ਹੁੰਦੀ ਹੈ ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਸ ਲਈ ਸਾਡੀ ਲੜਾਈ ਖਾਲਿਸਤਾਨ ਦੀ ਲਿਬਰੇਸ਼ਨ ਲਈ ਹੈ। ਇਵੇਂ ਹੀ ਜਿਹੜੀ ਭਾਰਤੀ ਕਬਜ਼ੇ ਵਾਲਾ ਕਸ਼ਮੀਰ ਹੈ, ਉਹਨਾਂ ਨੇ ਵੀ ਜਿੰਨੀ ਸਫਰਿੰਗ ਸਹੀ ਹੈ ਸਹਿ ਰਹੇ ਨੇ, ਉਹ ਵੀ ਇਸ ਨਤੀਜੇ ਤੇ ਹੀ ਨੇ ਕਿ ਬਈ ਭਾਰਤ ਦੇ ਨਾਲ ਉਹ ਤਾਂ ਜਿਹੜੀ ਆਰਟੀਕਲ 370 ਜਾਂ ਥੋੜ੍ਹੀ ਬਹੁਤ ਜਿਹੜੀ ਹੋਪ ਸੀ ਉਹਨਾਂ ਨੇ ਤਾਂ ਉਹ ਵੀ ਖਤਮ ਕਰ ਦਿੱਤੀ ਹੈ। ਬਾਕੀ ਇਹ ਰੱਬ ਦੇ ਕੋਲ ਹੈ ਕਿ ਭਾਈ ਉਹਨੇ ਕਦੋਂ ਸਾਨੂੰ ਇਹ ਜਿਹੜੀ ਹੈ ਰਹਿਮਤ ਕਰਨੀ ਹੈ ਸਾਡੇ। ਬਿਲਕੁਲ ਇਸੇ ਤਰ੍ਹਾਂ ਸਾਡੇ ਕੋਲ ਬਿਲਾਲ ਜੀ ਵੀ ਆਏ ਨੇ, ਉਹ ਵੀ ਹੈਲੋ ਡਾਕਟਰ ਸਾਹਿਬ ਔਰ ਸਿਸਟਰ ਨੀਲਮ ਕੌਰ ਜੀ, ਵੈਰੀ ਗੁੱਡ ਮਾਰਨਿੰਗ, ਟੁਡੇ ਇਜ਼ ਜੁਮਾ ਹੇਅਰ ਇਨ ਲਾਹੌਰ, ਸੋ ਜੁਮਾ ਮੁਬਾਰਕ ਜੀ ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਔਰ ਫਿਰ ਇਸੇ ਤਰ੍ਹਾਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਨੇ ਯਾਕੂਬ ਜੀ, ਕਹਿੰਦੇ ਸ਼ੁਕਰੀਆ ਡਾਕਟਰ ਸਾਹਿਬ, ਲਵ ਖਾਲਿਸਤਾਨ, ਲਵ ਪਾਕਿਸਤਾਨ, ਲਵ ਅਫਗਾनिस्तान, लव कश्मीर, लव फलस्तीन, लव सऊदी अरब। और फिर इसे तरह साढ़े कोल मैसेज हैगा है, फिर उन्होंने मैसेज है कहते आई होप हर खालिस्तानी डॉक्टर साहब जैसी सोच रखता हो और बगैर दैट्स वाई वी से साझा पंजाब, सारा पंजाब खालिस्तान भी और पाकिस्तान भी और बगैरत इंडियन उन्होंने किया। और फिर इसी तरह साढ़े कोल गुरिंदर सिंह जी भी, और फिर इसी तरह जड़े शरणजीत कौर जी कहते हाय हाय बादल हाय हाय। और फिर इसी तरह गुरिंदर जी कहते हैं कि बहुत वधिया विचार, कीप इट अप, लव टू लिसन टू यू डॉक्टर साहब, वाहिगुरू जी का खालसा वाहिगुरू जी का खालसा वाहिगुरू। हाँ जी, और इस तरह मस्तान सिंह जी सारे मसलों का हल इको एक है जी, कहते हैं कि आज़ाद खालिस्तान। और माजा जी कहते हैं कि सरबजीत सिंह बेइज्जती करवा रहा है, ही ओनली वांट्स टू मनी। नहीं, ਅਸੀਂ ਉਸ ਤੇ ਨਹੀਂ ਟਿੱਪਣੀ ਕਰਦੇ। ਮੈਂ ਤਾਂ ਜਿਹੜੀ ਉਹਨਾਂ ਦਾ ਸੀ ਕਿ ਭਾਈ ਈਵਨ ਉਸ ਲੈਵਲ ਦੇ ਬੰਦੇ ਨੂੰ ਵੀ ਜਿਹੜਾ ਹੈ ਉਹ ਕਿਸ ਕਿਸਮ ਦੀ ਹਿਊਮਿਲੇਸ਼ਨ ਚੋਂ ਗੁਜ਼ਾਰਿਆ ਜਾਂਦਾ ਹੈ, ਇਹ ਮਕਸਦ ਸੀ। हाँ जी, और इसी तरह जसबरार जी भी, और फिर इसी तरह बिलाल जी कहते हैं कि डॉक्टर साहब मैंने सोचा था अगर पाकिस्तान ना होता तो इंडियन मीडिया रजीम ने भुखे मर जाना सी, अगर पाकिस्तान ना होता तो इंडिया को कौन जानता। और बिक्रमजीत सिंह जी भी और बिलाल अहमद जी सलाम कहते ने। और फिर इसी तरह सुखजीवन बच्चू जी भी, अब्दुल वहीद जी भी, और फिर इसी तरह साढ़े कोल हाँ जी गुरविंदर कौर जी भी, और फिर इस तरह ब्लैक गेमिया जी भी। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साढ़े प्रोग्राम का समा इत्थे मुकदा, तुसीं अपनी राय ते सुझाव
ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreefo.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰੀਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।